ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਆ 27% ਹਾਰਵਰਡ ਯੂਨੀਵਰਸਿਟੀ ਦੀ ਐਨਰੋਲਮੈਂਟ ਦਾ ਨੰਬਰ ਹੈਗਾ 2024 ਤੇ 2025 ਦਾ ਅਕੈਡਮਿਕ ਈਅਰ। ਇਹ 20% ਅਪ ਹੋਇਆ ਜੇ 2006 ਤੋਂ ਲੈ ਕੇ 2007 ਤੱਕ ਜੇ ਦੇਖਿਆ ਜਾਵੇ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਕਾਲਜਸ ਆ ਉਹ ਇੰਟਰਨੈਸ਼ਨਲ ਐਨਰੋਲਮੈਂਟ ਦੇ ਉੱਤੇ ਡਿਪੈਂਡ ਕਰਦੇ ਆ। ਅਮਰੀਕਾ ਦੇ ਵਿੱਚ 43.8 ਬਿਲੀਅਨ ਡਾਲਰ ਸਨ 2023 ਤੇ 24 ਦੇ ਵਿੱਚ ਜੋ ਇੰਟਰਨੈਸ਼ਨਲ ਸਟੂਡੈਂਟ ਦੀ ਐਨਰੋਲਮੈਂਟ ਆ ਉਹਨਾਂ ਵੱਲੋਂ ਫੀਸ ਆਈ ਆ। ਇਹ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਸ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਆ। ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਆ ਵੀ ਹਾਰਵਰਡ ਯੂਨੀਵਰਸਿਟੀ ਇੱਦਾਂ ਦੀ ਯੂਨੀਵਰਸਿਟੀ ਆ ਜਿਹਨ ਦੁਨੀਆ ਦੇ ਲੀਡਰ ਪੈਦਾ ਕੀਤੇ ਆ ਤੇ ਅਮਰੀਕਾ ਦੇ ਖੁਦ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਆ, ਜਿਨ੍ਹਾਂ ਦੇ ਵਿੱਚੋਂ ਜੌਨ ਐਡਮਜ਼, ਜੌਨ ਕੁਇੰਸੀ ਐਡਮਜ਼, ਰਦਰਫੋਰਡ ਹੇਜ਼, ਰੂਜ਼ਵੈਲਟ, ਫਰੈਂਕਲਿਨ ਡੀ ਰੂਜ਼ਵੈਲਟ, ਜੌਨ ਐਫ ਕੈਨੇਡੀ, ਜਾਰਜ ਡਬਲਯੂ ਬੁਸ਼ ਤੇ ਬਰਾਕ ਓਬਾਮਾ। ਸੋ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਹੈਗੇ। ਜੀ ਬਿਲਕੁਲ। ਤੇ 300 ਤੇ 99 ਸਾਲ ਹਰਜੋਤ ਸਿੰਘ ਜੀ ਪੁਰਾਣੀ ਇਹ ਯੂਨੀਵਰਸਿਟੀ ਆ, ਆਈਵੀ ਲੀਗ ਜਿੱਦਾਂ ਯੂਨੀਵਰਸਿਟੀ ਆ ਉਸ ਦੇ ਵਿੱਚ ਆ। ਸੋ ਨਾਲ ਜਿਹੜੇ ਕੱਲ ਕ੍ਰਿਸਟੀ ਨਿਯਮ ਹੋਣਾ ਨੇ ਧਮਕੀ ਬਾਕੀ ਯੂਨੀਵਰਸਿਟੀਆਂ ਨੂੰ ਵੀ ਨਾਲ ਹੀ ਲੱਗਦੇ ਹੱਥ ਦੇ ਦਿੱਤੀ ਸੀ। ਉਹ ਕਹਿੰਦੇ ਸੀਗੇ ਵੀ ਭਾਈ ਜੇ ਤੁਸੀਂ ਸਾਡੀ ਗੱਲ ਨਾ ਬੇਸਿਕਲੀ ਮੰਨੀ ਤਾਂ ਤੁਹਾਨੂੰ ਜਿਹੜਾ ਆ ਉਹ ਅਸੀਂ ਇਸੇ ਤਰੀਕੇ ਦੇ ਨਾਲ ਤੁਹਾਡੀਆਂ ਵੀ ਜਿਹੜੀਆਂ ਸਰਵਿਸਿਜ਼ ਆ ਜਾਂ ਜਿਹੜੀ ਤੁਹਾਡੀ ਇਹ ਐਬਿਲਿਟੀ ਆ ਉਸ ਨੂੰ ਰੱਦ ਕਰ ਸਕਦੇ ਆ। ਗ੍ਰੀਨ ਕਾਰਡਸ ਨੂੰ ਹਰਜੋਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਹੁਣ ਦੇਖਿਆ ਜਾ ਰਿਹਾ ਤੇ ਜਿਸ ਤਰੀਕੇ ਦੇ ਨਾਲ ਉਹ ਚੱਲ ਰਿਹਾ ਹੈ ਕੰਮ, ਉਹ ਹੁਣ ਸਪਸ਼ਟ ਹੀ ਆ ਵੀ ਇਹ ਆਪਾਂ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ। ਸੋ ਸਿਚੁਏਸ਼ਨ ਜਿਹੜੀ ਇਹੀ ਆ ਵੀ ਪ੍ਰਸ਼ਾਸਨ ਦੇ ਮੋਹਰੇ ਜਿਹੜਾ ਉਹ ਅੜਨਾ ਨਹੀਂ, ਜਿਹੜਾ ਅੜੂਗਾ ਤੇ ਉਹਨੂੰ ਜਿਹੜਾ ਇਹ ਜਿਹੜਾ ਝਾੜਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਗੱਲ ਕਰਨਗੇ। ਅਮਰੀਕਾ ਇਦਾਂ ਜਿਹੜਾ ਉਹ ਕਿਸੇ ਟਾਈਮ ਦੇ ਉੱਤੇ ਨਹੀਂ ਸੀ, ਪਰ ਹੁਣ ਪ੍ਰਸ਼ਾਸਨ ਵੱਖਰੇ ਢੰਗ ਦੇ ਨਾਲ ਜਿਹੜਾ ਉਹ ਇੱਥੇ ਚੱਲ ਰਿਹਾ ਹੈਗਾ ਆ। ਸੋ ਡਾਲਰ ਦੀਆਂ ਜਿਹੜੀਆਂ ਗ੍ਰਾਂਟਸ ਦੇ ਜਿਹੜੀਆਂ ਫੰਡ ਸੀਗੇ ਉਹ ਵੀ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਦੇ ਰੋਕ ਦਿੱਤੇ ਹੈਗੇ ਆ। ਪ੍ਰੈਜ਼ੀਡੈਂਟ ਤੋਂ ਬਿਨਾਂ ਜੇ ਯੂਐਸ ਦੇ ਸੁਪਰੀਮ ਕੋਰਟ ਜਸਟਿਸਿਸ ਦੀ ਗੱਲ ਕਰੀਏ, 15 ਯੂਐਸ ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹ ਹਾਰਵਰਡ ਲਾ ਸਕੂਲ ਦੇ ਗ੍ਰੈਜੂਏਟ ਹੈਗੇ ਆ। ਤੇ ਈਵਨ ਕਰੰਟ ਜਿਹੜੇ ਇਸ ਟਾਈਮ ਸੁਪਰੀਮ ਕੋਰਟ ਦੇ ਉੱਤੇ 5 ਜੱਜ ਜਿਹੜੇ ਆ ਉਹ ਹਾਰਵਰਡ ਗ੍ਰੈਜੂਏਟਸ ਆ, ਜਿਨ੍ਹਾਂ ਦੇ ਵਿੱਚ ਚੀਫ ਜਸਟਿਸ ਜੌਨ ਰੋਬਰਟਸ, ਜਸਟਿਸ ਨੀਲ ਗਰਸ਼ਚ, ਇਲੇਨਾ ਕਾਗਨ, ਕੇਤਨ ਜੀ ਬਰਾਊਨ ਜੈਕਸਨ ਤੇ ਬ੍ਰੈਟ ਕੈਵਨਾ। 5 ਜਿਹੜੇ ਮੌਜੂਦਾ ਜਸਟਿਸ ਆ ਉਹ ਖੁਦ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਆ। ਸੋ ਇਹ ਅਲਟੀਮੇਟਲੀ ਕੇਸ ਯੂਐਸ ਦੀ ਸੁਪਰੀਮ ਕੋਰਟ ਕੋ ਜਾਣਾ ਆ। ਇੱਦਾਂ ਹੋਣਾ ਨਹੀਂ ਚਾਹੀਦਾ ਸੀ, ਪਰ ਇਹ ਇੱਕ ਬਹੁਤ ਵੱਡੀ ਧਮਕੀ ਆ ਜਿਹਦੇ ਨਾਲ ਹੋਰ ਯੂਨੀਵਰਸਿਟੀਆਂ ਦੇ ਉੱਤੇ ਵੀ ਅਸਰ ਪਊਗਾ ਤੇ ਓਵਰਆਲ ਅਮਰੀਕਾ 'ਤੇ ਬਹੁਤ ਅਸਰ ਪੈਣਾ, ਕਿਉਂਕਿ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਆਉਣਾ ਬੰਦ ਕਰ ਦੇਣਾ। ਜਿਸ ਹਿਸਾਬ ਦੇ ਨਾਲ ਮੈਂ ਇੱਕ ਹੋਰ ਨਿਊਜ਼ ਪੜ੍ਹ ਰਿਹਾ ਸੀ ਵੀ ਉਹ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਕਰਾਂਗੇ ਵੀ ਜਿਹੜਾ OPT ਖਤਮ ਕਰਨ ਜਾ ਰਹੇ ਆ। ਤੇ ਸੋ ਕਿਉਂ ਜਿਹੜੇ ਸਟੂਡੈਂਟਸ ਆ ਉਹ ਅਮਰੀਕਾ ਦੇ ਵਿੱਚ ਪੜ੍ਹਨ ਆਉਣਗੇ, ਹੋਰ ਬਾਕੀ ਮੁਲਕਾਂ ਦੇ ਵਿੱਚ ਜਾਣਗੇ ਜੇ ਉਹਨਾਂ ਨੂੰ ਲੱਗੂਗਾ ਵੀ ਅਸੀਂ ਇੱਥੇ ਪੜ੍ਹ ਕੇ ਇੱਥੋਂ ਮਾਸਟਰ PhD ਕਰਕੇ ਸਾਨੂੰ ਇੱਥੇ ਜੋਬ ਨਹੀਂ ਮਿਲ ਸਕਦੀ, ਤੇ ਫਿਰ ਤਾਂ ਉਹ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਜਿਹੜਾ ਪੜ੍ਹ ਸਕਦੇ ਹੈਗੇ। ਜੀ ਇਹੀ ਨਹੀਂ ਹਰਜੋਤ ਸਿੰਘ ਜੀ, ਆਈ ਥਿੰਕ ਸਭ ਤੋਂ ਵੱਡਾ ਮਸਲਾ ਇਹਦੇ ਵਿੱਚ ਇਹ ਆ, ਉਹ ਤਾਂ ਚਲੋ ਇੱਕ ਉਹਦਾ ਸਾਈਡ ਇਫੈਕਟ ਹੋ ਗਿਆ ਨਾ। ਜਿਹੜਾ ਸਭ ਤੋਂ ਵੱਡਾ ਮਸਲਾ ਇਹ ਆ ਵੀ ਕੀ ਪ੍ਰਸ਼ਾਸਨ ਇਦਾਂ ਚੱਲਣਾ ਚਾਹੀਦਾ ਆ ਵੀ ਤੁਸੀਂ ਸਾਡੀ ਗੱਲ ਮੰਨੋ ਤਾਂ ਠੀਕ ਆ, ਨਹੀਂ ਤਾਂ ਜਿਹੜਾ ਕਰ ਦੋ ਇਹਨਾਂ ਨੂੰ ਸਾਈਡ ਤੇ ਜਿਹੜਾ ਉਹ ਕਰ ਦੋ। ਸੋ ਇਹ ਇਦਾਂ ਨਹੀਂ ਜਿਹੜਾ ਅਮਰੀਕਾ ਦੇ ਵਿੱਚ ਚੀਜ਼ ਜਿਹੜੀ ਉਹ ਚਾਹੀਦੀ। ਇਹ ਤਾਂ ਫਿਰ ਇਦਾਂ ਲੱਗਦਾ ਵੀ ਇਹ ਰਿਟੈਲੀਏਸ਼ਨ ਜਿਹੜੀਆਂ ਪੋਲੀਟੀਕਲ ਰਿਟੈਲੀਏਸ਼ਨ ਜਿਹੜੀਆਂ ਕਰਨੀਆਂ, ਹਾਂ ਇਹ ਇੰਡੀਆ ਵਿੱਚ ਤਾਂ ਆਪਾਂ ਸੁਣਦੇ ਦੇਖਦੇ ਜਿਹੜੇ ਉਹ ਆਏ ਆ। ਜੇ ਉਹ ਅਮਰੀਕਾ 'ਚ ਵੀ ਇਹੀ ਕੁਝ ਹੋਣਾ ਤਾਂ ਫਿਰ ਇੱਥੇ ਰਹਿ ਕੀ ਜਾਣਾ, ਫਰਕ ਹੀ ਜਿਹੜਾ ਉਹ ਰਹਿ ਜਾਣਾ। ਸੋ ਯੂਨੀਵਰਸਿਟੀਆਂ ਦੇ ਆਪੋ ਆਪਣੇ ਜਿਹੜੇ ਰਵੱਈਏ ਨੇ, ਕਿਤੇ ਤੁਹਾਨੂੰ ਚੰਗੇ ਲੱਗਦੇ ਕਿਤੇ ਉਹ ਮਾੜੇ ਲੱਗਦੇ ਆ। ਤੇ ਹੁਣ ਹਾਲ ਦੀ ਘੜੀ ਪੇਚਾ ਜਿਹੜਾ ਹਰਜੋਤ ਸਿੰਘ ਜੀ ਚੰਗਾ ਜਿਹੜਾ ਇਹਨਾਂ ਦਾ ਉਹ ਪੈ ਚੁੱਕਾ ਹੈਗਾ ਆ।